ਸਾਊਥ ਅਫਰੀਕਾ ਦੀ ਆਈ ਤੇ ਪਾਕਿਸਤਾਨ ਦੀ ਤੇ ਇੱਕ ਹੋਰ ਮੁਲਕ ਆਈ ਤੇ ਇਜਿਪਟ ਮਿਸਰ ਇਹਨਾਂ ਦੋਨਾਂ ਮੁਲਕਾਂ ਚੋਂ ਇੱਕ ਮੁਲਕ ਹੈ। ਤੇ ਸਾਊਥ ਅਫਰੀਕਾ ਦੇ ਚੰਗੇ ਨਿਜ਼ਾਮਬਾਜ਼ ਨੇ ਤੇ ਉਹਨਾਂ ਦੇ ਹੋਮ ਗਰਾਊਂਡ ਸੀ ਤੇ ਕਾਲੇ ਹੁੰਦੇ ਵੀ ਚੰਗੇ ਜ਼ੋਰਾਵਰ ਨੇ, ਐਥਲੀਟ ਵੀ ਹੁੰਦੇ ਨੇ ਵੈਸੇ ਵੀ। ਉੱਥੋਂ ਅਸੀਂ ਗੋਲਡ ਮੈਡਲ ਲੈ ਲਿਆ, ਇਹ ਕਿਸ ਤਰ੍ਹਾਂ ਹੋ ਗਿਆ? ਆਊਜ਼ ਬਿल्लाहि मिनश शैतानिर रजीम बिस्मिल्लाहिर रहमानिर रहीम। अस्सलाम वालेकुम नाज़रीन, मैं ਤੁਹਾਡਾ ਹੋਸਟ MZTV2 ਦੀ ਮੈਂ ਜ਼ਫਰ ਇਕਬਾਲ ਜ਼ਫਰ। और अज इस तो पहले एक वीडियो में इजहार कर चुके हैं, खुशी का मुकाम है कि अपने हार्ट प्रॉब्लम के बाद बहुत अरसे बाद मैं निकले हैं और उस घर च बैठे तो मैं शुरुआत की सी। और मैं अक्सर कहना कि जिसले मेरा एक ज़ाती शेर है, सफ़र में बंदे कमाल मिलते हैं, गुदड़ियों में लाल मिलते हैं। मैं जदों भी घरे निकला अल्लाह ताला ने कोई ऐसे सरप्राइज़ दिते ने। इसकी पहले पाकिस्तान के नामवर एक ताज़ीदार निज़ामबाज चौधरी असरफ याद गोंदल साहब, उन्होंने बेटे का इंटरव्यू एंड स्क्रीन पर लगे हुए दा। ये मनु शरफ हासिल होया। एक उन्होंने बच्चा जिहड़ा कि अच्छा सवार है, इसलिए उसने सवारी शुरू की सी। उन्हें उसका पहला फिल्म की इंटरव्यू मैं किया सी और उस बच्चे ने ऐसी गुफ्तगू की, वो सुन के अंदाज़ा ला लो, सुनिए उन्होंने पता है कि हिस्ट्री दे विच बहुत घट बच्चे ऐसा फिल्म की बोले ने इस उम्र के अपनी सकाफत के उत्ते। और ऐसे तरह ही जो जवेद अमरा साहब का बेटा सी, लम्मी उम्र के सेहत दे, और वो बच्चे का सी एंड स्क्रीन पर लगे इंटरव्यू चेक कर सकते हो, वो भी मनु इजाजत सी। अज पाकिस्तान के नहीं दुनिया के मन्ने निज़ामबाज सवार ताज़ीदार चौधरी शबीर वड़ैच साहब के पिंड असी बैठे हाँ मुराले। ਇਹ ਪਹਿਲਾਂ ਉਹਨਾਂ ਦਾ ਇੰਟਰਵਿਊ ਕਰ ਚੁੱਕੇ ਹਾਂ ਤੇ ਉਹਨਾਂ ਦੇ ਸਾਹਿਬਜ਼ਾਦੇ ਮੇਰੇ ਨਾਲ ਬੈਠੇ ਨੇ। ਸਾਡਾ ਬੇਟਾ ਹੈ, ਭਤੀਜਾ ਹੈ ਆਫਤਾਬ ਸ਼ਬੀਰ ਵੜੈਚ, ਔਰ ਬਾਹਰ ਇੰਟਰਨੈਸ਼ਨਲ ਲੈਵਲ ਤੇ ਨਿਜ਼ਾਮਬਾਜ਼ੀ ਕਰ ਆਏ ਨੇ। ਸਾਊਥ ਅਫਰੀਕਾ ਗਏ ਨੇ, ਸਾਊਥ ਅਫਰੀਕਾ 'ਚ ਵੀ ਇਹਨਾਂ ਨੇ ਗੋਲਡ ਮੈਡਲ ਲਿਆ। ਉਰਦਨ 'ਚ ਗਏ ਨੇ, ਉਰਦਨ 'ਚ ਇੰਟਰਨੈਸ਼ਨਲ ਨਿਜ਼ਾਮਬਾਜ਼ੀ 'ਚ ਪਾਕਿਸਤਾਨੀ ਇੰਟਰਨੈਸ਼ਨਲ ਇੰਡੀਆ ਦੇ ਸਵਾਰ ਸੀ, ਹੋਰ ਮੁਲਕਾਂ ਦੇ ਆਇਆ ਸੀ, ਉੱਥੇ ਨੇ ਸਿਲਵਰ ਮੈਡਲ ਲਿਆ। ਤੇ ਆਓ ਆਫਤਾਬ ਸ਼ਬੀਰ ਨਾਲ ਗੱਲਬਾਤ ਕਰਨੇ। अस्सलाम वालेकुम। ਵਾਲੇਕੁਮ ਸਲਾਮ ਕੀ ਹਾਲ ਹੈ? ਠੀਕ ਜੀ, ਫਿਟ ਫਾਟ ਆਪਣਾ ਜੀ, ਠੀਕ ਠਾਕ। ਅੱਛਾ, ਇਹ ਦੱਸੋ ਕਿ ਤੁਸੀਂ ਤੁਹਾਡੀ ਪਹਿਲੀ ਨਿਜ਼ਾਮਬਾਜ਼ੀ ਮੈਂ ਵੇਖੀ ਸੀ, ਲੇਕਿਨ ਮੇਰੇ ਵੀ ਲਈ ਦੁਬਾਰਾ ਇਜ਼ਾਫਾ ਹੋ ਜਾਏ, ਅਰਸੇ ਬਾਅਦ ਮੁਲਾਕਾਤ ਹੋਈ ਹੈ। ਔਰ ਵੇਖਣ ਵਾਲਾ ਨੌਜਵਾਨਾਂ ਦੇ ਇਲਮ 'ਚ ਵੀ ਨਿਜ਼ਾਮਬਾਜ਼ੀ ਦੇ ਸ਼ੌਕ ਰੱਖਣ ਵਾਲੇ ਵਿੱਚ ਵੀ ਕਿ ਤੁਸੀਂ ਆਪਣੀ ਪਹਿਲੀ ਵਾਰੀ ਬਾਕਾਇਦਾ ਨਿਜ਼ਾਮਬਾਜ਼ੀ ਗਰਾਊਂਡ ਦੇ ਵਿੱਚ ਕਿਸੇ ਮੁਕਾਬਲੇ 'ਚ ਕਦੋਂ ਸ਼ੁਰੂ ਕੀਤੀ? 5-6 ਸਾਲ ਹੋ ਗਏ ਨੇ, ਆਪਣੇ ਪਿੰਡ ਹੀ ਸ਼ੁਰੂ ਕੀਤੀ। ਇਹ ਸਾਡੀ ਪਹਿਲੇ ਤੁਸੀਂ ਨਿਜ਼ਾਮਬਾਜ਼ੀ ਕਰਾਈ ਸੀ ਆਪ? ਠੀਕ ਹੈ। ਤੇ ਇੰਟਰਨੈਸ਼ਨਲ ਸਤਹ ਦੀ ਸਿਰ ਗਏ ਹੋ ਤੁਸੀਂ, ਉਸ ਤੋਂ ਪਹਿਲੇ ਪਾਕਿਸਤਾਨ 'ਚ ਕੋਈ ਟਰਾਫੀ ਦਾ ਨਾਮ ਸੀ ਲੇਸ? ਪਾਕਿਸਤਾਨ ਵਿੱਚ ਕਾਫੀ ਇਨਾਮ ਟਰਾਫੀਆਂ ਲਈਆਂ। ਕਿਹੜੇ ਸਾਲ ਵਿੱਚ ਗਏ? ਉਰਦਨ ਇਸ ਸਾਲ ਹੀ ਗਏ ਹਾਂ, ਸੰਨ 2005 ਵਿੱਚ ਹੀ। 2025 ਦੇ ਕਿਹੜੇ ਮਹੀਨੇ 'ਚ? ਕਨਫਰਮ ਤੇ ਕੈਸਾ ਮਹਿਸੂਸ ਕੀਤਾ ਇੱਥੇ? ਤੇ ਚਲੋ ਮੈਦਾਨ ਵਿੱਚ ਗਏ, ਪਹਿਲੇ ਬੰਦਾ ਥੋੜਾ ਡਰਦਾ ਝਕਦਾ ਵੀ ਹੈ। ਚਲੋ ਤੁਸੀਂ ਆਪਣੇ ਵੱਡਿਆਂ ਨੂੰ ਵੇਖ ਰਹੇ, ਘੋੜਿਆਂ ਦੇ ਸਵਾਰ ਹੁੰਦੇ ਆ, ਕੋਈ ਡਰ ਝੱਕਾ ਨਹੀਂ ਸੀ। ਉੱਥੇ ਇੰਟਰਨੈਟ ਸਤਹ ਤੇ ਮੁਖਤਲਿਫ ਮੁਲਕਾਂ ਦੇ ਸਵਾਰ ਸੀ, ਤੇ ਤੁਹਾਨੂੰ ਕੀ ਤੁਸੀਂ ਨਰਵਸ ਨਹੀਂ ਹੋਏ, ਪਰੇਸ਼ਾਨ ਨਹੀਂ ਹੋਏ ਹੈ ਵੀ ਇੰਨੇ ਸਵਾਰ ਨੇ ਬਾਹਰੋਂ ਆਏ ਨੇ, ਮੈਂ ਕਿਸੇ ਨਾਲ ਦੌੜਾਂਗਾ? ਕੋਈ ਨਹੀਂ ਨਰਵਸ ਪਰੇਸ਼ਾਨ ਕੋਈ ਨਹੀਂ ਹੋਏ ਜਾ ਕੇ ਉੱਥੇ। ਇੱਥੇ ਪਹਿਲੋਂ ਅਸੀਂ ਪ੍ਰੈਸਟਰ ਕਰਦੇ ਰਹੇ ਹਾਂ 2-3 ਮਹੀਨੇ। ਬਜ਼ੁਰਗਾਂ ਨੇ ਅੱਬਾ ਇਹਨੇ ਘਰੋਂ ਪੱਟੀ ਛੱਟੀ ਭਰਾ ਕੇ ਟੋਰੀ ਸੀ ਜੀ ਜੀ। ਤਲਵਾਰ ਵਾਲੀ ਨਿਜ਼ਾਮਬਾਜ਼ੀ ਕਿ ਇਹ ਸਾਡੀ ਸਾਂਗ ਸੀ? ਤਲਵਾਰ ਵਾਲੀ ਇੰਟਰਨੈਸ਼ਨਲ ਨਿਜ਼ਾਮਬਾਜ਼ੀ ਹੈ। ਕਿੰਨਾ ਚਿਰ ਪ੍ਰੈਕਟਿਸ ਕੀਤੀ ਸੀ ਇੱਥੇ? ਉਰਦਨ ਸੰਨ 2005 ਵਿੱਚ ਹੀ ਗਿਆ। ਅੱਛਾ, ਠੀਕ ਹੈ। ਉਰਦਨ ਤੁਸੀਂ ਕੱਟ ਸਕਦੇ ਸੀ, ਉਰਦਨ ਤੁਸੀਂ ਗਏ ਹੋ, ਉੱਥੇ ਕਿਹੜੇ ਕਿਹੜੇ ਮੁਲਕ ਦੀ ਟੀਮ ਸੀ? ਉੱਥੇ ਜਰਮਨੀ ਆਈ, ਇਜਿਪਟ ਆਈ, ਸਾਊਥ ਅਫਰੀਕਾ ਆਈ, ਪਾਕਿਸਤਾਨ ਆਈ, ਮਿਸਰ, ਓਮਾਨ, ਕੁਵੈਤ। ਮਿਸਰ ਦੇ ਤੇ ਸਾਊਥ ਅਫਰੀਕਾ ਦੇ ਚੰਗੇ ਖਿਡਕਾਰ ਹੁੰਦੇ ਨੇ ਸਵਾਰ ਜਿਹੜੇ ਨੇ, ਤੇ ਉਹਨਾਂ ਕੋਲ ਤੁਸੀਂ ਕਿਹੜਾ ਨਾਮ ਉੱਥੇ ਸਿਲਵਰ ਮੈਡਲ ਤੁਸੀਂ ਇੰਨੀਆਂ ਟੀਮਾਂ 'ਚ ਕਿਸ ਤਰ੍ਹਾਂ ਲੈ ਲਿਆ ਪਹਿਲੀ ਵਾਰੀ ਜਾ ਕੇ ਬਿਲਕੁਲ ਯੰਗ ਹੋ ਕੇ? ਬਸ ਕਿਸਮਤ ਸੀ ਜਾਂ ਕੋਸ਼ਿਸ਼ ਵੀ ਤੇ ਕਿਸਮਤ ਵੀ। ਬਹੁਤ ਅੱਛੀ ਬਾਤ ਹੈ, ਅੱਲਾਹ ਤਾਲਾ ਦੀ ਤਰਫੋਂ ਮਨਜ਼ੂਰ ਹੋਵੇ। ਤੇ ਉਸ ਤੋਂ ਬਾਅਦ ਤੁਸੀਂ ਗਏ ਹੋ ਸਾਊਥ ਅਫਰੀਕਾ ਕਿਹੜੇ ਸਾਲ 'ਚ ਗਏ? ਸਾਊਥ ਅਫਰੀਕਾ ਸੰਨ 2023 ਵਿੱਚ ਗਏ। ਉੱਥੇ ਕਿਹੜੇ ਕਿਹੜੇ ਮੁਲਕ ਦੀ ਟੀਮ ਸੀ? ਉੱਥੇ ਸਾਊਥ ਅਫਰੀਕਾ ਦੀ ਆਈ ਤੇ ਪਾਕਿਸਤਾਨ ਦੀ ਤੇ ਇੱਕ ਹੋਰ ਮੁਲਕ ਆਈ ਤੇ
ਇਜਿਪਟ, ਮਿਸਰ ਇਹਨਾਂ ਦੋਨਾਂ ਮੁਲਕਾਂ 'ਚੋਂ ਇੱਕ ਮੁਲਕ ਹੈ। ਤੇ ਸਾਊਥ ਅਫਰੀਕਾ ਦੇ ਚੰਗੇ ਨੇਜ਼ਾਬਾਜ਼ ਨੇ ਤੇ ਉਹਨਾਂ ਦੇ ਹੋਮ ਗਰਾਊਂਡ ਸੀ ਤੇ ਕਾਲੇ ਹੁੰਦੇ ਵੀ ਚੰਗੇ ਜ਼ੋਰਾਵਰ ਨੇ, ਐਥਲੀਟ ਵੀ ਹੁੰਦੇ ਨੇ ਵੈਸੇ ਵੀ। ਉੱਥੋਂ ਅਸੀਂ ਗੋਲਡ ਮੈਡਲ ਲੈ ਲਿਆ, ਇਹ ਕਿਸ ਤਰ੍ਹਾਂ ਹੋ ਗਿਆ? ਇਹ ਵੀ ਰਲਿਆ ਸੀ ਤੁਸੀਂ ਉਹਨਾਂ ਨਾਲ? ਇਹ ਵੀ ਬਸ ਕਿਸਮਤ ਹੀ, ਮਿਹਨਤ। ਮੇਰੇ ਨਾਜ਼ਰੀਨ ਨਾਲ ਇਹਨਾਂ ਦੇ ਵਾਲਦ ਸਾਹਿਬ ਦੀਆਂ ਕੋਸ਼ਿਸ਼ਾਂ ਜਿਨ੍ਹਾਂ ਇਹਨਾਂ ਨੂੰ ਇੱਥੋਂ ਘਰੋਂ ਸਿਖਾ ਕੇ ਟੁਰਿਆ, ਔਰ ਉਸ ਬੱਚੇ ਦੀਆਂ ਆਪਣੀਆਂ ਕੋਸ਼ਿਸ਼ਾਂ ਨੇ ਜੋ ਕੁਝ ਜਿਹੜੇ ਇਹਨਾਂ ਦੇ ਵਾਲਦ ਸਾਹਿਬ ਨੇ ਵੀਡੀਓ 'ਚ ਕਿਹਾ ਕਿ ਉਸਤਾਦ ਦੀ ਗੱਲ ਨੂੰ ਫਾਲੋ ਕਰਨਾ, ਮੰਨਣਾ, ਪਹਿਲਾਂ ਫਿਰ ਸਵਾਰ ਬਣਨਾ। ਤੇ ਇਹਨਾਂ ਦੇ ਉਸਤਾਦ ਤੇ ਵਾਲਦ ਸਾਹਿਬ ਸੀ, ਤੇ ਵਾਲਦ ਸਾਹਿਬ ਕੋ ਸਿੱਖਣਾ ਵਾਲਾ ਮੁਸ਼ਕਿਲ ਹੁੰਦਾ ਹੈ ਕਿਉਂਕਿ ਜਾਂ ਬਹੁਤ ਜ਼ਿਆਦਾ ਝਾਕਾ ਹੁੰਦਾ ਤੇ ਜਾਂ ਝਾਕਾ ਕੋ ਨਹੀਂ ਹੁੰਦਾ, ਹੈ ਹੀ ਘਰ ਦੀ ਗੱਲ ਹੈ। ਤੇ ਤੁਸੀਂ ਕਿਸ ਤਰ੍ਹਾਂ ਆਪਣੇ ਵਾਲਦ ਸਾਹਿਬ ਨੂੰ ਫਾਲੋ ਕੀਤਾ ਬੜੀ ਸਿੱਧਗੀ ਨਾਲ? ਹਾਂਜੀ, ਕੰਕਾਰ ਦੀ ਗੱਲ ਹੈ। ਘਰ ਦੀ ਗੱਲ ਨਹੀਂ, ਜਿਸ ਵੇਲੇ ਤੁਸੀਂ ਤੁਹਾਨੂੰ ਸਿਖਾਉਂਦੇ ਸੀ ਤੁਸੀਂ ਇਹ ਨਹੀਂ ਸਮਝਦੇ ਮੇਰੇ ਉਸਤਾਦ ਨੇ ਸ਼ਾਗਿਰਦ ਨੇ ਮੈਨੂੰ ਸਿੱਖਣਾ? ਅਣਝੱਕ ਹੋ ਕੇ ਸਿੱਖਿਆ। ਸਾਨੂੰ ਝਿਜਕ ਨਹੀਂ ਰਹੀ ਹੈ ਵੀ, ਹੋਰ ਅੱਛਾ ਹੋਇਆ। ਅਸੀਂ ਬਾਅਦ ਦਫਾ ਆਪਣੇ ਟੀਚਰ ਜਿਹੜੇ ਨਾ, ਅਸੀਂ ਆਪਣੇ ਸਕੂਲ ਬੱਚਾ ਨਹੀਂ ਪਾਉਂਦੇ ਵਾ ਲਾਡ ਕਰਨ ਦੇ ਦੂਜੇ ਜਿਹੜੇ ਨੇ, ਜੇ ਅਸੀਂ ਲਾਡ ਜਿਹੜੇ ਕਿ ਤੁਸੀਂ ਮਾਸ਼ਾਅੱਲਾ ਫਰੈਂਡਲੀ ਮਾਹੌਲ ਦੇ ਵਿੱਚ ਜੀ। ਇਹ ਦੱਸੋ ਤੁਸੀਂ ਜਿਹੜੇ ਸਾਡੇ ਨੌਜਵਾਨ ਨੇ ਜਿਹੜੇ ਨਵੀਂ ਨੇਜ਼ਾਬਾਜ਼ੀ ਕਰਦੇ ਨੇ ਤੇ ਉਹਨਾਂ ਨੂੰ ਕੀ ਸੁਨੇਹਾ ਦਿਓਗੇ ਤੁਸੀਂ ਆਪਣਾ? ਉਹਨਾਂ ਨੇ ਹੀ ਕਿ ਨੇਜ਼ਾਬਾਜ਼ੀ ਵਿੱਚ ਆਉਣਾ ਚਾਹੀਦਾ, ਅੱਗੇ ਵਧਣਾ ਚਾਹੀਦਾ, ਇੰਟਰਨੈਸ਼ਨਲ ਨੇਜ਼ਾਬਾਜ਼ੀ ਵੀ ਕਰਨੀ ਚਾਹੀਦੀ ਹੈ। ਜਿਹੜੇ ਆਏ ਨੇਜ਼ਾਬਾਜ਼ੀ ਉਹਨਾਂ ਨੂੰ ਤੁਹਾਡਾ ਪੈਗਾਮ ਹੈ, ਉਹਨਾਂ ਨੂੰ अपने स्टेप तो ਅੱਗੇ ਵਧਣਾ ਚਾਹੀਦਾ ਹੈ। इससे आगे जहाँ और भी है, यानी कि अपने इलाके तो अपने ज़िले तो अपने मुल्क की हद तक कोशिश करनी चाहिए टूर्नामेंट खेलने की, तो इंटरनेशनल सतह पर भी कोशिश करनी चाहिए। कोशिश करनी चाहिए अगे इंटरनेशनल सतह पर भी जी, इंटरनेशनल नज़ाबाजी भी करनी चाहिए। शबीर साहब बई ये कल की गल है, साढ़े वेखदे की गल है, शुरू करते हैं पे वो इंटरनेशनल अवार्ड 2 लाया इंटरनेशनल नज़ाबाजी चीज़, यानी उन्होंने वर्ल्ड कप नहीं कह सकते। इंटरनेशनल नज़ाबाजी वो ही टूरनामेंट दूसरे मुल्क च हो जिते कुछ मुल्क शामिल हो, जिस तरह कि असी बैनर लाई ग्रोह को कह सकते हैं इंटरनेशनल। तो जोड़े बंदे नज़ाबाजी यंग जनरेशन नहीं करती, जो सिर्फ वेखते हैं, उन्होंने की सुनेहा दो? उन्होंने जिन्होंने शौक है उन्होंने अगे होना चाहिए, तो अच्छा शौक है, वालदैन ने हौसला अफजाई करनी चाहिए, वालदैन ने भी हौसला अफजाई शुरू की। अपने अंदर भी आई सवारी करके नजर शुरू करके अपने भी पहचान ही वधी है, तो अंदर तो आई तब्दीलियां काफ़ी मसलन सोच अद्भुत राम वालदैन दा। अब्बा जी दे दो बुजुर्ग ने जी दा अद्भुत राम ज़्यादा होया है, ते अच्छी समझ मिली है, अच्छे दोस्त मिले न, अगे आया। बहुत शुक्रिया साहब, ऐना ही बहुत है जी, इंशाल्लाह फिर मुलाकात होगी।